ਜੀ ਪਿਆਰਿਓ, ਸੱਜਰੀ ਤੇ ਠੰਡੀ ਠੰਡੀ ਸਵੇਰ। ਠੰਡੀ ਇਸ ਕਰਕੇ ਬੱਦਲ ਹੋਏ ਨੇ। ਇਹ ਵੇਖੋ, ਤੇ ਬੱਦਲ ਤੇ ਕੱਲ੍ਹ ਦੇ ਹੋਏ ਨੇ, ਪਰ ਪਤਾ ਨਹੀਂ ਇਹਨਾਂ ਨੂੰ ਮਨਾਉਣਾ ਪੈਣਾ ਵਰਨ ਵਾਸਤੇ। ਅਜੇ ਇਹਨਾਂ ਦਾ ਮੂਡ ਨਹੀਂ ਹੈ ਕੋਈ, ਲੇਕਿਨ ਜਿੰਨੀ ਗਰਮੀ ਹੈ ਸੀ ਉਹ ਚਲੋ ਚੰਗਾ ਹੋਇਆ, ਉਹਦਾ ਜ਼ੋਰ ਟੁੱਟ ਗਿਆ। ਤੁਸੀਂ ਸੁਣਾਓ ਕੀ ਹਾਲ ਹੈ? ਅੱਜ ਗੱਲ ਕਰਨੇ ਆ ਕੁਛ ਸ਼ਿਕਵੇ ਸ਼ਿਕਾਇਤ ਹੁੰਦੇ ਨੇ ਆਪਣੇ ਨਾਲ, ਕੁਛ ਕਿਸਮਤ ਦੇ ਮੱਥੇ ਲਾ ਦਿੰਦੇ ਹਾਂ ਅਸੀਂ। ਯਾਨੀ ਕਿ ਸ਼ਿਕਵੇ ਸ਼ਿਕਾਇਤ ਇਹੀ ਹੁੰਦੇ ਆ ਨਾ ਕਿ ਕਿਸਮਤ ਵੱਲੋਂ ਹੀ ਇੰਝ ਸੀ, ਸਾਡੀ ਕਿਸਮਤ ਹੀ ਇੰਝ ਹੈ, ਇਹ ਲੇਖਾਂ 'ਚ ਨਹੀਂ ਲਿਖਿਆ, ਬਖਤਾਂ 'ਚ ਨਹੀਂ ਲਿਖਿਆ, ਕੀ ਕਰੀਏ ਕੀ ਨਾ ਕਰੀਏ। ਅੱਛਾ, ਇਹ ਜਿਹੜਾ ਰਵੱਈਆ ਹੈ ਇਹਨੂੰ ਅਸੀਂ ਸੈਮੀ ਨੈਗੇਟਿਵ ਰਵੱਈਆ ਕਹਿੰਦੇ ਹਾਂ, ਸ਼ਿਕਾਇਤਾਂ ਵਾਲਾ। ਅਸੀਂ ਵੇਖਦੇ ਨਹੀਂ ਕਿ ਸਾਡੇ ਆਲੇ ਦੁਆਲੇ ਬਹੁਤ ਸਾਰੇ ਲੋਕ ਰਹਿੰਦੇ ਨੇ ਔਰ ਕਿਸ ਪੋਜੀਸ਼ਨ 'ਚ ਕਿਸ ਕੰਡੀਸ਼ਨ ਵਿੱਚ ਰਹਿੰਦੇ ਨੇ। ਅਸੀਂ ਉਹਨਾਂ ਨਾਲੋਂ ਕਿਤੇ ਬਿਹਤਰ ਹਾਂ। ਔਰ ਮੇਰਾ ਖਿਆਲ ਹੈ ਕਿ ਇਹ ਜਿਹੜੀ ਆਪਣੇ ਆਪ ਨੂੰ ਇੱਕ ਪੋਜ਼ੀਟਿਵ ਸੈਂਸ ਜਾਂ ਇੱਕ ਪੋਜ਼ੀਟਿਵਿਟੀ ਵੱਲ ਲਿਜਾਣ ਵਾਲੀ ਗੱਲ ਹੈ, ਉਹੀ ਹੁੰਦੀ ਹੈ ਕਿ ਸਿਆਣੇ ਕਹਿੰਦੇ ਹਮੇਸ਼ਾ ਆਪਣੇ ਤੋਂ ਥੱਲੇ ਵੇਖਣਾ ਚਾਹੀਦਾ ਹੈ, ਉੱਤੇ ਨਹੀਂ ਵੇਖਣਾ ਚਾਹੀਦਾ। ਲੇਕਿਨ ਗੱਲ ਸਾਡੀ ਅੱਜ ਹੋਰ ਹੈ। ਤੁਸੀਂ ਉੱਤੇ ਵੇਖੋ ਜਾਂ ਥੱਲੇ ਵੇਖੋ, ਗੱਲ ਹੈ ਸੋਚ ਦੀ ਕਿ ਬਈ ਮੇਰੇ ਇਹ ਬਖਤਾਂ 'ਚ ਨਹੀਂ ਸੀ। ਹੋ ਸਕਦਾ ਹੈ ਜਿਵੇਂ ਤੁਸੀਂ ਇਹ ਮੇਰੇ ਕਿਸਮਤ ਚੰਗੀ ਹੁੰਦੀ, ਮੇਰਾ ਇੱਥੇ ਵਿਆਹ ਹੋ ਜਾਂਦਾ, ਮੇਰੀ ਕਿਸਮਤ ਚੰਗੀ ਹੁੰਦੀ, ਮੈਂ ਤਾਂ ਲੈਣ ਗਿਆ ਸਾਂ ਗੱਡੀ, ਮਿਲੀ ਨਹੀਂ ਮੈਨੂੰ, ਮੈਂ ਫਲਾਂ ਚੀਜ਼ ਲੈਣ ਗਿਆ ਸਾਂ ਉਹ ਨਹੀਂ ਮਿਲੀ, ਮੈਂ ਫਲਾਂ ਕਰਨ ਗਿਆ ਸਾਂ ਉਹ ਨਹੀਂ ਹੋਇਆ। ਅਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾਲ ਨਾਲ ਚੱਲਦੀਆਂ ਨੇ। ਪਰ ਅਸੀਂ ਕਦੀ ਸੋਚਿਆ ਕਿ ਸਾਡੇ ਵਾਸਤੇ ਜੋ ਹੋ ਰਿਹਾ ਹੈ, ਜੋ ਸਾਡੀ ਕੁਦਰਤ ਸਾਡੇ ਨਾਲ ਕਰ ਰਹੀ ਹੈ, ਉਹ ਬਹੁਤ ਬਿਹਤਰ ਹੈ। ਕਦੀ ਇਸ ਐਂਗਲ ਦੇ ਨਾਲ ਅਸੀਂ ਮੇਰੇ ਖਿਆਲ ਸੋਚਿਆ ਹੀ ਨਹੀਂ। ਬਾਜ਼ਕਾਤ ਹੁੰਦਾ ਹੈ ਨਾ ਕਿ ਅਸੀਂ ਸਾਰੀ ਹਯਾਤੀ ਸ਼ਿਕਵੇ ਸ਼ਿਕਾਇਤਾਂ ਵਿੱਚ ਹੀ ਲੰਘਾ ਦਿੰਦੇ ਹਾਂ ਅਤੇ ਕੀ ਉਹਦੇ ਨਾਲ ਕੁਛ ਹਾਸਲ ਨਹੀਂ ਹੁੰਦਾ। ਜਦੋਂ ਅਸੀਂ ਇੱਕ ਐਸੀ ਕੈਫੀਅਤ ਵਿੱਚ ਆਉਂਦੇ ਹਾਂ ਕਿ ਬਈ ਅਗਰ ਇਹ ਚੀਜ਼ ਮੈਨੂੰ ਨਹੀਂ ਮਿਲੀ ਤਾਂ ਇਹਦੇ 'ਚ ਕੋਈ ਭਲਾ ਸੀ, ਚੰਗਾ ਸੀ, ਇਹ ਨਹੀਂ ਮਿਲੀ, ਜੋ ਮੈਨੂੰ ਮਿਲ ਗਿਆ ਉਹ ਬਹੁਤ ਚੰਗਾ ਹੈ। ਅੱਛਾ, ਜੋ ਤੁਹਾਡੇ ਕੋਲ ਹੈ ਉਹਨੂੰ ਤੁਸੀਂ ਕਦੀ ਮਹਿਸੂਸ ਕੀਤਾ ਹੈ ਕਿ ਤੁਹਾਡੇ ਵਾਸਤੇ ਜਿੰਨੀਆਂ ਸਹੂਲਤਾਂ ਨੇ ਜਾਂ ਜੋ ਤੁਹਾਡੇ ਕੋਲ ਹੈ ਉਹਦੇ ਨਾਲ ਤੁਹਾਨੂੰ ਕਿੰਨੀ ਸੌਖਿਆਈ ਹੈ, ਕਿੰਨੀ ਆਸਾਨੀ ਹੈ? ਇਹਦੇ ਵੱਲ ਮੇਰੇ ਖਿਆਲ ਅਸੀਂ ਕਦੇ ਧਿਆਨ ਨਹੀਂ ਦਿੱਤਾ। ਅੱਜ ਬੜਾ ਮਜ਼ੇਦਾਰ ਜਿਹਾ ਪ੍ਰੋਗਰਾਮ ਹੋਇਆ ਕਲਾਸਿਕ ਟਾਈਮ। ਉਹਦੇ 'ਚ ਕਾਲ ਆਈ, ਕੋਈ ਆਪਣੇ ਆਪ ਨੂੰ ਵੱਡਾ ਹੀ ਉਹ ਕਾਰੋਬਾਰੀ ਦੱਸ ਰਿਹਾ ਸੀ, ਟਰੇਡਰ ਦੱਸ ਰਿਹਾ ਸੀ। ਮੈਂ ਇੱਥੇ ਨਾਂ ਲੈਣਾ ਮੁਨਾਸਬ ਨਹੀਂ ਸਮਝਦਾ, ਅਜੇ ਤੱਕ ਮੇਰੇ ਜ਼ਿਹਨ ਵਿੱਚ ਹੈ, ਲੇਕਿਨ ਪ੍ਰੋਗਰਾਮ ਵੀ ਪਿਆ ਹੋਇਆ ਉੱਥੇ, ਸੁਣ ਸਕਦੇ ਹੋ। ਉਹਦਾ ਰਵੱਈਆ ਇਹ ਸੀ ਕਿ ਕਿਸੇ ਹੋਰ ਚੈਨਲ ਦੇ ਉੱਤੇ ਕੋਈ ਗੱਲ ਹੋ ਰਹੀ ਹੈ ਅਤੇ ਉਹਦਾ ਵੇਰਵਾ ਆ ਕੇ ਸਾਡੇ ਕੋਲ ਕਲਾਸਿਕ ਟਾਈਮ ਦੇ ਵਿੱਚ ਕਰ ਰਿਹਾ ਹੈ। ਉਹ ਕੀ ਸੀ, ਯਾਨੀ ਕਿ ਉਹਦੇ ਕੋਲ ਕਰਨ ਵਾਸਤੇ ਕੋਈ ਗੱਲ ਨਹੀਂ ਸੀ। ਜਿਹੜਾ ਮੌਜ਼ੂ ਜਾਂ ਟੌਪਿਕ ਸੀ ਸਾਡਾ, ਉਹਦੇ ਕੋਲ ਕਰਨ ਵਾਸਤੇ ਕੋਈ ਗੱਲ ਨਹੀਂ ਸੀ। ਸ਼ਾਇਦ ਇੰਝ ਹੀ ਹੁੰਦਾ ਕਿ ਸਾਡੇ ਕੋਲ ਅਗਰ ਮੋਟਰ ਬਾਈਕ ਹੈ ਅਤੇ ਅਸੀਂ ਕਦੀ ਵੀ ਸਾਈਕਲ ਵਾਲੇ ਨੂੰ ਨਹੀਂ ਵੇਖਿਆ, ਕਦੀ ਵੀ ਐਸੇ ਬੰਦੇ ਨੂੰ ਨਹੀਂ ਵੇਖਿਆ ਕਿ ਜਿਹਦੇ ਕੋਲ ਸਾਈਕਲ ਵੀ ਨਹੀਂ ਹੈਗੀ। ਅਸੀਂ ਵੇਖਦੇ ਹਾਂ ਕਿ ਸਾਡੇ ਕੋਲ ਗੱਡੀ ਕਿਉਂ ਨਹੀਂ ਹੈ। ਹਾਂ, ਫਿਰ ਇੱਕ ਬੜੀ ਮਜ਼ੇਦਾਰ ਕਾਲ ਆਈ ਸੀ। ਸੌਰੀ, ਮੈਂ ਇਹਦੇ ਵਿੱਚ ਇਸ ਕਰਕੇ ਅਟੈਚ ਕਰ ਰਿਹਾ ਕਿ ਚੀਜ਼ਾਂ ਨਾਲ ਇਹਦੇ ਜੁੜੀਆਂ ਹੋਈਆਂ ਨੇ ਅਸੀਂ ਜੋ ਅੱਜ ਗੱਲ ਕਰ ਰਹੇ ਹਾਂ। ਕਿ ਜੀ ਮੈਂ ਇੱਕ ਚੈਨਲ 'ਤੇ ਸੁਣਿਆ ਕਿ ਇੱਕ ਕਾਲਰ ਆਇਆ, ਉਹਨੇ ਕਿਹਾ ਜੀ ਮੈਂ 5 ਲੱਖ ਰੁਪਈਆ ਦੇ ਕੇ ਅਤੇ ਸ਼ਾਦੀ ਕੀਤੀ, ਉਹ ਬੀਬੀ ਨੱਸ ਗਈ ਆਪਣੀ ਮਾਂ ਨੂੰ ਨਾਲ ਲੈ ਕੇ ਜਾਂ ਕਿਸੇ ਨਾਲ ਨੱਸ ਗਈ, ਅਤੇ ਮੈਂ ਤਾਂ ਬੜਾ ਮੈਂ ਮਾਜ਼ੂਰ ਬੰਦਾ ਵਾ ਅਤੇ ਇੰਨੇ ਪੈਸੇ। ਅਤੇ ਉਹ ਬੰਦਾ ਜਿਹੜਾ ਕਾਲ ਕਰ ਰਿਹਾ ਉਹ ਕਹਿੰਦਾ ਮੈਂ ਮਜਬੂਰ ਹਾਂ। ਮੈਨੂੰ 2 ਦਿਨ ਸੁਣ ਕੇ ਨੀਂਦ ਨਹੀਂ ਆਈ ਕਿ ਉਹਨੇ 4 ਲੱਖ ਰੁਪਈਆ ਇਕੱਠਾ ਕਿਵੇਂ ਕੀਤਾ। ਮੇਰੇ ਕੋਲੋਂ ਪਿਛਲੇ 30 ਸਾਲ ਦੇ ਵਿੱਚ ਲੱਖ ਰੁਪਇਆ ਨਹੀਂ ਇਕੱਠਾ ਹੋ ਸਕਿਆ। ਹੁਣ ਅੰਦਾਜ਼ਾ ਕਰੋ ਕਿ ਉਹ ਦੂਸਰੇ ਨੂੰ ਵੇਖ ਰਿਹਾ ਕਿ ਉਹਨੇ ਕਿੰਝ ਇਕੱਠਾ ਕੀਤਾ, ਆਪਣੇ ਆਪ ਵੱਲ ਨਹੀਂ ਵੇਖ ਰਿਹਾ ਕਿ ਮੈਂ ਇਕੱਠਾ ਕਿਉਂ ਨਹੀਂ ਕਰ ਸਕਿਆ, ਮੇਰੇ ਵਿੱਚ ਕੀ ਕਮੀ ਹੈ, ਮੇਰੇ ਵਿੱਚ ਕੀ ਕੋਤਾਹੀ ਹੈ ਕਿ ਮੈਂ ਵੀ ਤਾਂ ਐਸੇ ਹਾਲਾਤ 'ਚ ਰਹਿ ਰਿਹਾ ਅਤੇ ਮੈਂ ਉਹਨੂੰ ਸੁਧਾਰਨ ਦੀ, ਬਿਹਤਰ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ। ਹਾਂ,
ਇਹੀ ਗੱਲ ਹੈ ਕਿ ਜੋ ਚੀਜ਼ਾਂ ਸਾਡੇ ਕੋਲ ਹੁੰਦੀਆਂ ਨੇ ਅਸੀਂ ਉਹਨਾਂ 'ਤੇ ਨਾ ਧਿਆਨ ਦਿੰਦੇ, ਨਾ ਤਵੱਜੋ ਦਿੰਦੇ, ਨਾ ਹੀ ਸ਼ੁਕਰਗੁਜ਼ਾਰੀ 'ਚ ਹੁੰਦੇ ਹਾਂ, ਕਿਉਂਕਿ ਐਕਸੈਪਟ ਨਹੀਂ ਕਰਦੇ, ਕਬੂਲ ਨਹੀਂ ਕਰਦੇ। ਕਬੂਲੀਅਤ ਜੋ ਬੰਦਾ ਕਬੂਲ ਕਰਦਾ ਉਹ ਕਦੀ ਨਾਸ਼ੁਕਰਾ ਹੋ ਹੀ ਨਹੀਂ ਸਕਦਾ। ਕਬੂਲੀਅਤ ਦਾ ਅਮਲ ਹੈ ਕਿ ਜੋ ਤੁਹਾਡੇ ਕੋਲ ਹੈ ਉਹ ਬਹੁਤ ਸੋਹਣਾ ਹੈ, ਔਰ ਜੋ ਤੁਹਾਨੂੰ ਕੁਦਰਤ ਨੇ ਦਿੱਤਾ ਉਹਦਾ ਸ਼ੁਕਰਾਨਾ ਬਣਦਾ ਹੈ ਕਿ ਸ਼ੁਕਰੀਆ ਮੇਰੇ ਕੋਲ ਹੈ, ਸਹੀ ਹੈ ਨਾ ਤੁਹਾਡੇ ਕੋਲ। ਫਿਰ ਉਹਦੇ 'ਤੇ ਜਦੋਂ ਤੁਸੀਂ ਸ਼ੁਕਰਾਨਾ ਅਦਾ ਕਰਦੇ ਹੋ ਤਾਂ ਉਹ ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਹੁੰਦੀਆਂ ਨੇ ਉਹਨਾਂ ਨੂੰ ਕਬੂਲੀਅਤ ਦੇ ਨਾਲ ਤੁਸੀਂ ਇਹਤਰਾਮ, ਰਿਸਪੈਕਟ ਦਿੰਦੇ ਹੋ, ਅਤੇ ਫਿਰ ਉਹ ਚੀਜ਼ਾਂ ਵੀ ਪਰਤਾਵੇ ਵਿੱਚ ਤੁਹਾਨੂੰ ਰਿਸਪੈਕਟ ਦਿੰਦੀਆਂ ਨੇ। ਇਹ ਕੁਦਰਤ ਦਾ ਕਾਨੂੰਨ ਹੈ ਕਿ ਜੋ ਤੁਸੀਂ ਕਰੋਗੇ ਉਹ ਪਾਓਗੇ। ਜਿਸ ਤਰ੍ਹਾਂ ਦਾ ਤੁਹਾਡਾ ਅਮਲ ਹੁੰਦਾ ਹੈ, ਜੋ ਜਿਵੇਂ ਸਾਇੰਸੀ ਕਾਨੂੰਨ ਹੈ ਕਿ ਐਕਸ਼ਨ ਦਾ ਰਿਐਕਸ਼ਨ ਹੁੰਦਾ ਹੈ, ਇਸੇ ਤਰ੍ਹਾਂ ਹੀ ਨੇਚਰ ਦਾ ਕਾਨੂੰਨ ਹੈ ਕਿ ਨੇਚਰ ਦੇ ਵਿੱਚ ਜੋ ਤੁਸੀਂ ਕਰਨਾ ਹੈ ਉਹ ਹੀ ਤੁਹਾਨੂੰ ਅੱਗੋਂ ਮਿਲਣਾ ਹੈ। ਇਹਦਾ ਮਤਲਬ ਕਿ ਤੁਸੀਂ ਇੱਕ ਕੋਈ ਫਸਲ ਬੀਜ ਰਹੇ ਹੋ, ਆਪਣੇ ਅਮਾਲ ਦੀ, ਆਪਣੇ ਅਮਲ ਦੀ ਫਸਲ ਬੀਜ ਰਹੇ ਹੋ, ਔਰ ਉਹ ਤੁਸੀਂ ਵੱਢਣੀ ਹੈ। ਹੁਣ ਛੋਟੀ ਜਿਹੀ ਗੱਲ ਹੈ ਕਿ ਤੁਸੀਂ ਆਪਣੇ ਵੇਖੋ ਆਲ ਦੁਆਲ ਤੁਹਾਡੇ ਕੋਲ ਜਿਹੜੀਆਂ ਚੀਜ਼ਾਂ ਨੇ, ਸਿਵਾਏ ਇਸ ਚੀਜ਼ ਨੂੰ ਛੱਡ ਕੇ ਕਿ ਤੁਸੀਂ ਰੋਣਾ ਕਿਸ ਚੀਜ਼ ਦਾ ਪਾਉਣਾ, ਰੋਣੇ ਨੂੰ ਛੱਡ ਦਿਓ। ਤੁਸੀਂ ਖੁਸ਼ਬਖਤੀ ਵੱਲ ਆ ਜਾਓ, ਖੁਸ਼ਕਿਸਮਤੀ ਵੱਲ ਆ ਜਾਓ ਕਿ ਤੁਹਾਡੀ ਕਿਸਮਤ ਚੰਗੀ ਕਿ ਤੁਹਾਨੂੰ ਇਹ ਚੀਜ਼ ਮਿਲੀ। ਉਹ ਬਹੁਤ ਸਾਰੇ ਲੋਕਾਂ ਕੋਲ ਨਹੀਂ ਹੈ। ਜਦੋਂ ਤੁਹਾਨੂੰ ਇਹ ਅੱਛਾ ਲੱਗੇਗਾ ਉਹਦੇ ਨਾਲ ਤੁਹਾਡੀ ਇੱਕ ਫੀਲਿੰਗ ਅੱਛੀ ਆਏਗੀ, ਤੁਹਾਡੇ ਅੰਦਰ ਇੱਕ ਐਨਰਜੀ ਆਏਗੀ, ਇੱਕ ਤਾਕਤ ਆਏਗੀ। ਅੱਛਾ, ਹੁਣ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਵੀ ਹੁੰਦੀਆਂ ਨੇ ਕਿ ਜਿਹੜੀ ਚੀਜ਼ ਤੁਹਾਨੂੰ ਨਹੀਂ ਸੀ ਮਿਲਣੀ ਜਾਂ ਤੁਹਾਨੂੰ ਛੱਡ ਕੇ ਜਾ ਰਹੀ ਹੈ, ਤੁਸੀਂ ਉਹਦੇ ਪਿੱਛੇ ਨਾ ਨੱਸੋ। ਹੋ ਸਕਦਾ ਹੈ ਕਿ ਕੁਦਰਤ ਨੇ ਤੁਹਾਡੇ ਵਾਸਤੇ ਉਸ ਤੋਂ ਬਿਹਤਰ ਚੀਜ਼ ਦਾ ਚੁਣਾਵ ਕੀਤਾ ਹੋਵੇ, ਬਿਹਤਰ ਸ਼ੈ ਦਾ ਚੁਣਾਵ ਕੀਤਾ ਹੋਵੇ। ਸੋ ਤੁਸੀਂ ਅਗਰ ਇੱਕ ਚੀਜ਼ ਤੁਹਾਨੂੰ ਛੱਡ ਕੇ ਜਾ ਰਹੀ ਔਰ ਤੁਹਾਡੇ ਨਾਲ ਉਹ ਰਹਿਣਾ ਵੀ ਨਹੀਂ ਚਾਹ ਰਹੀ, ਇਹ ਜਾਨਦਾਰਾਂ ਵਿੱਚ ਜਾਂ ਤੁਹਾਡੇ ਕੋਲੋਂ ਕੋਈ ਚੀਜ਼ ਖੁੱਸ ਜਾਂਦੀ ਹੈ, ਕੋਈ ਵਰਤੋਂ ਦੀ ਚੀਜ਼ ਹੈ, ਇਹ ਉਹਦੇ ਵਿੱਚ ਵੀ ਲਾ ਲਵੋ ਕਿ ਜਦੋਂ ਉਹ ਤੁਹਾਡੇ ਕੋਲ ਨਹੀਂ ਰਹੀ ਤਾਂ ਬਜਾਏ ਉਹਦਾ ਰੋਣਾ ਰੋਣ ਦੇ, ਕੁਦਰਤ ਦੇ ਲਾਅ ਦੇ ਮੁਤਾਬਿਕ ਹੋ ਸਕਦਾ ਉਸ ਤੋਂ ਬਿਹਤਰ ਚੀਜ਼ ਤੁਹਾਡੇ ਬਖਤਾਂ 'ਚ, ਤੁਹਾਡੀ ਕਿਸਮਤ ਦੇ ਵਿੱਚ ਆਉਣ ਵਾਲੀ ਹੋਵੇ, ਔਰ ਤੁਸੀਂ ਉਹਨੂੰ ਗਵਾਉਂਦੇ ਕਿਸ ਤਰ੍ਹਾਂ ਹੋ? ਉਸ ਚੀਜ਼ ਨੂੰ ਰੋ ਕੇ ਜੋ ਤੁਹਾਡੇ ਕੋਲ ਨਹੀਂ ਹੈ, ਜਾਂ ਉਸ ਚੀਜ਼ ਦਾ ਰੋਣਾ ਪਾ ਕੇ ਜੋ ਤੁਹਾਡੇ ਨਾਲ ਰਹਿਣਾ ਨਹੀਂ ਚਾਹੁੰਦੀ। ਤੁਸੀਂ ਆਉਣ ਵਾਲੀ ਚੀਜ਼ ਨੂੰ ਵੈਲਕਮ, ਜੀ ਆਇਆਂ, ਖੁਸ਼ ਆਮਦੀਦ ਨਹੀਂ ਕਹਿ ਸਕਦੇ, ਨਹੀਂ ਕਰ ਸਕਦੇ, ਕਿਉਂਕਿ ਤੁਹਾਡਾ ਧਿਆਨ ਹੀ ਉੱਧਰ ਨਹੀਂ ਜਾਂਦਾ। ਲਿਹਾਜ਼ਾ ਜ਼ਿੰਦਗੀ ਦੇ ਵਿੱਚ ਜੋ ਚੀਜ਼ਾਂ ਤੁਹਾਡੇ ਕੋਲ ਨੇ ਉਹਨਾਂ ਦੀ ਕਦਰ ਕਰੋ, ਉਹਨਾਂ ਦਾ ਸ਼ੁਕਰਾਨਾ ਕਰੋ, ਔਰ ਆਪਣੇ ਵਕਤ ਨੂੰ ਕਦੀ ਵੀ, ਆਪਣੀ ਕਿਸਮਤ ਨੂੰ ਕਦੀ ਨਹੀਂ ਕਹਿਣਾ ਕਿ ਜੀ ਮੈਂ ਮੰਦੀ ਹੈ ਜਾਂ ਬੁਰੀ ਹੈ ਜਾਂ ਮੇਰੇ ਨਾਲ ਇਹ ਹੋ ਗਿਆ, ਮੇਰੇ ਤਾਂ ਭਾਗ ਹੀ ਸੜੇ ਹੋਏ ਨੇ ਅਤੇ ਇਹ ਹੋ ਗਿਆ, ਉਹ ਹੋ ਗਿਆ। ਨਹੀਂ, ਇਸ ਤਰ੍ਹਾਂ ਨਹੀਂ। ਤੁਹਾਡੀ ਬਹੁਤ ਚੰਗੀ ਕਿਸਮਤ ਹੈ, ਤੁਸੀਂ ਬਹੁਤ ਚੰਗਾ ਸੋਚਣਾ ਹੈ। ਸੁਬਾਹ ਮੈਂ ਤੁਹਾਨੂੰ ਇਸ ਕਰਕੇ ਇਹ ਗੱਲਾਂ ਦੱਸਦਾ ਕਿ ਜਿਹੜੇ ਦੋਸਤ ਸੁਬਾਹ ਸੁਣਦੇ ਨੇ, ਸ਼ਾਮ ਨੂੰ, ਦੁਪਹਿਰ ਨੂੰ, ਜਦੋਂ ਵੀ ਸੁਣਦੇ ਨੇ, ਅਤੇ ਮੈਂ ਤਾਂ ਜੋ ਮੇਰਾ ਮਨ ਹੈ, ਜੋ ਮੇਰਾ ਦਿਲ ਹੈ, ਉਹ ਮੈਂ ਗੱਲ ਕਰ ਦਿੱਤੀ। ਅੱਗੇ ਹੁਣ ਤੁਹਾਡੀ ਮਰਜ਼ੀ ਹੈ। ਜਿਹਨੇ ਆਪਣੇ ਅੰਦਰ ਨੂੰ ਖਾਲੀ ਕੀਤਾ ਔਰ ਕੁਛ ਲੈਣਾ ਚਾਹਿਆ, ਕੁਛ ਕਬੂਲ ਕਰਨਾ ਚਾਹਿਆ, ਉਹਨੇ ਕਬੂਲ ਕਰ ਲਿਆ। ਜਿਹਨੇ ਨਹੀਂ ਲੈਣਾ ਚਾਹਿਆ ਉਹਨੇ ਕਬੂਲ ਕਿਸੇ ਸੂਰਤ 'ਤੇ ਕਰਨਾ। ਇਹ ਇੱਥੇ ਨੇੜੇ ਹੀ ਹੈ, ਇੱਥੇ ਨੇੜੇ ਹੀ ਹੈ। ਇਹ ਆਵਾਜ਼ ਰੋਕ ਕੇ ਨਾ ਵੇਖੋ, ਇਹ ਬੜੀ ਅਟਰੈਕਟ ਕਰਦੀ ਆਵਾਜ਼, ਕਮਾਲ ਹੈ। ਅਤੇ ਹੁਣ ਬਹਰਹਾਲ ਇਸ ਤਰ੍ਹਾਂ ਜੇ ਕਿ ਥੋੜ੍ਹੇ ਨੂੰ ਬਹੁਤਾ ਜਾਣੇ ਆ ਜੇ, ਤੁਹਾਡੀ ਮੁਹੱਬਤ ਹੈ, ਇੰਨੀ ਗੱਲ ਸੁਣ ਲੈਂਦੇ ਹੋ। ਅਤੇ ਗੱਲ ਤਾਂ ਸਿੱਧੀ ਸਿੱਧੀ ਹੁੰਦੀ ਹੈ, ਜਿਹਨੂੰ ਕਹਿੰਦੇ ਨਾ 2 ਹਰਫੀ ਗੱਲ, ਉਹ ਕਰੀ ਦੀ ਹੈ। ਅਤੇ ਮੋਤੀਏ ਦਾ ਦਰਸ਼ਨ ਕਰੋ, ਹੈ ਨਾ, ਕਿੰਨੀ ਸੋਹਣੀ ਖੁਸ਼ਬੂ ਹੈ। ਸਹੀ ਖਿੜਿਆ ਮੋਤੀਆ ਅਤੇ ਸਾਵਾਂ ਕੀਤੀ ਵਫਾ ਰਹੇਗਾ ਸਾਥ ਤੁਹਾਡਾ ਅਤੇ ਮੇਰਾ। ਉਦੋਂ ਤੱਕ ਮੁਹੱਬਤਾਂ, ਪਿਆਰ, ਹਮੇਸ਼ਾ ਖੁਸ਼ ਰਹੋ, ਆਬਾਦ ਰਹੋ, ਰੱਬ ਰੱਖਾ।